इंडिया आउट सो व्यूअर्स मौसम खराब होने के बावजूद जी सिख संगतां ने इत्थे प्रोटेस्ट लई पहुंचियां ने। सो भाई हिम्मत सिंह जी भी मेरे नाल मौजूद ने, उन्हां दे विचार भी सुनते हैं जी। भाई साहब वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह। ਅੱਜ ਅਸੀਂ ਯੂਨਾਈਟਿਡ ਨੇਸ਼ਨ ਹੈੱਡਕੁਆਟਰ ਜਿਹੜਾ ਯੂਨਾਈਟਿਡ ਸਟੇਟ ਦੇ ਵਿੱਚ ਨਿਊਯਾਰਕ ਸਥਿਤ ਆ ਉਹਦੇ ਫਰੰਟ ਤੇ ਖੜੇ ਆ। ਜਿਵੇਂ ਕਿ ਸਾਨੂੰ ਪਤਾ ਹਰ ਸਾਲ ਜਿਹੜਾ ਆ ਭਾਰਤੀ ਹਕੂਮਤ ਵੀ ਇੱਥੇ ਪਹੁੰਚਦੀ, ਕਿਉਂਕਿ ਯੂਨਾਈਟਿਡ ਨੇਸ਼ਨ ਦਾ ਸੈਸ਼ਨ ਹੁੰਦਾ ਆ। ਸੋ ਪਹਿਲਾਂ ਤਾਂ ਅਸੀਂ ਦੇਖਿਆ ਕਿ ਮੋਦੀ ਆਉਂਦਾ ਸੀ, ਇੰਡੀਅਨ ਪ੍ਰਾਈਮ ਮਿਨਿਸਟਰ। ਸੋ ਇਸ ਵੇਲੇ ਜੋ ਉਹ ਹਾਲਾਤ ਬਣੇ ਹੋਏ ਆ ਕੁੱਲ ਦੁਨੀਆ ਦੇ ਵਿੱਚ ਇੰਡੀਆ ਦੇ ਖਿਲਾਫ, ਤੋਂ ਇਸ ਗੱਲ ਤੋਂ ਡਰ ਕੇ ਹੀ ਭੱਜ ਗਿਆ, ਕਿਉਂਕਿ ਉਹਨੇ ਅੱਜ ਤੱਕ ਕਦੇ ਕੋਈ ਇੰਡੀਆ ਦੇ ਵਿੱਚ ਪ੍ਰੈਸ ਕਾਨਫਰੰਸ ਨਹੀਂ ਸੱਦੀ। ਇੱਕ ਸਵਾਲ ਉਹਨੂੰ ਵਾਈਟ ਹਾਊਸ ਦੇ ਵਿੱਚ ਲਾਸਟ ਟਾਈਮ ਕੀਤਾ ਸੀ ਤੇ ਉਹਦੇ ਨਾਲ ਉਹਦੇ ਚਿਹਰੇ ਤੇ ਪਸੀਨਾ ਆ ਗਿਆ। ਤੋਂ ਅੱਜ ਹਜ਼ਾਰਾਂ ਦੀ ਤਾਦਾਦ ਵਿੱਚ ਸਿੱਖ ਆ ਰਹੇ ਆ, ਭਾਵੇਂ ਪਿਛਲੇ ਤਕਰੀਬਨ ਇੱਕ ਹਫ਼ਤੇ ਤੋਂ ਲਗਾਤਾਰ ਬਾਰਿਸ਼ ਜਿਹੜੀ ਆ ਬਹੁਤ ਜ਼ੋਰ ਦੀ ਪੈ ਰਹੀ ਆ। ਤਾਂ ਅਸੀਂ ਇਹ ਗੱਲ ਦੱਸਣੀ ਚਾਹੁੰਦੇ ਕੁੱਲ ਦੁਨੀਆ ਨੂੰ ਕਿ ਜੋ ਸਾਡੇ ਸਿੱਖ ਐਕਟੀਵਿਸਟ ਦੀਆਂ ਜਿਹੜੀਆਂ ਕਿਲਿੰਗ ਰੀਸੈਂਟਲੀ, ਜਿਵੇਂ ਭਾਈ ਪਰਮਜੀਤ ਸਿੰਘ ਪੰਜਵਾੜ ਦੀ ਪਾਕਿਸਤਾਨ ਦੇ ਵਿੱਚ, ਯੂਕੇ ਦੇ ਵਿੱਚ ਭਾਈ ਅਵਤਾਰ ਸਿੰਘ ਗੰਡਾ, ਤੇ ਅਮਰੀਕਾ ਦੇ ਵਿੱਚ ਵੀ ਥ੍ਰੈਟਿੰਗ ਜਿਹੜੀਆਂ ਐਕਟੀਵਿਸਟ ਨੂੰ ਆਈਆਂ, ਤੇ ਜਿਨ੍ਹਾਂ ਦੇ ਵਿੱਚ 10 ਵੀ ਇੱਕ ਹੈਗਾ। ਪਰ ਜਿਹੜੀ ਸ਼ਹਾਦਤ ਭਾਈ ਹਰਦੀਪ ਸਿੰਘ ਨਿੱਜਰ ਦੀ ਹੋਈ ਆ, ਮੈਂ ਕਹਿੰਦਾ ਜੇ ਹਜ਼ਾਰਾਂ ਕਰੋੜਾਂ ਡਾਲਰ ਜੇ ਅਸੀਂ ਕੋਈ PR ਫਰਮ ਹਾਇਰ ਕਰਦੇ ਤਾਂ ਇੰਨਾ ਜਿਹੜਾ ਐਕਸਪੋਜ਼ ਖਾਲਿਸਤਾਨ ਨੂੰ, ਸਿੱਖਾਂ ਦੀ ਆਵਾਜ਼ ਨੂੰ ਨਹੀਂ ਸੀ ਮਿਲਣਾ। ਪਰ ਸ਼ਹੀਦ ਦਾ ਜਿਹੜਾ ਡੁੱਲਿਆ ਖੂਨ ਆ ਉਹ ਰੰਗ ਲਿਆਉਂਦਾ ਆ। ਉਹ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਦੇ ਜਿਹੜਾ ਡੁੱਲਿਆ ਖੂਨ ਆ, ਤਾਂ ਉਸ ਖੂਨ ਦੀ ਜਿਹੜੀ ਰੰਗਤ ਨੇ ਐਸਾ ਰੰਗ ਲਿਆਂਦਾ ਕਿ ਕੁੱਲ ਦੁਨੀਆ ਦੇ ਵਿੱਚ ਖਾਲਿਸਤਾਨ ਦੀ ਆਵਾਜ਼ ਵੀ ਜਿਹੜੀ ਬੁਲੰਦ ਹੋਈ ਆ। ਤੇ ਨਾਲ ਜਿਹੜੀਆਂ ਕਿਲਿੰਗ ਜਿਹੜੀ ਭਾਰਤੀ ਹਕੂਮਤ ਦੇ ਜਿਹੜੇ ਏਜੰਸੀਆਂ ਦੇ, ਉਹਨਾਂ ਨੇ ਇਹ ਸੋਸ਼ਲ ਮੀਡੀਆ ਕੀ ਸਾਰੇ ਪਾਸੇ ਕਬੂਲਿਆ ਕਿ ਅਸੀਂ ਪਾਕਿਸਤਾਨ ਦੇ ਵਿੱਚ ਵੀ ਅਸੀਂ ਕੀਤਾ ਆ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵਾੜ ਨੂੰ। ਅਵਤਾਰ ਸਿੰਘ ਖੰਡੇ ਦੀ ਗੱਲ ਜਾਂ ਜਿਹੜੀ ਹੁਣ ਗੱਲ ਆਪਾਂ ਰੀਸੈਂਟਲੀ ਭਾਈ ਹਰਦੀਪ ਸਿੰਘ ਨਿੱਜਰ ਜੀ ਉਹਨਾਂ ਦੀ ਸ਼ਹਾਦਤ ਦੀ ਗੱਲ ਆ, ਤਾਂ ਮੈਂ ਕਹਿਣਾ ਚਾਹਾਂਗਾ ਬਈ ਸਿੱਖ ਐਕਟੀਵਿਸਟ ਸਾਡੇ ਜਿਹੜੇ ਸ਼ਹਾਦਤ ਪ੍ਰਾਪਤ ਕਰ ਚੁੱਕੇ ਆ, ਤੇ ਹੋਰ ਹਜ਼ਾਰਾਂ ਦੀ ਤਾਦਾਦ ਵਿੱਚ ਜਿਹੜੇ ਐਕਟੀਵਿਸਟ ਜਿਹੜੇ ਕੌਮੀ ਖਾਲਿਸਤਾਨ ਦੀ ਆਵਾਜ਼, ਕੌਮ ਦੀ ਗੱਲ ਨੂੰ ਬੁਲੰਦ ਕਰ ਰਹੇ ਆ, ਇਹ ਕਦੇ ਰੁਕਣ ਵਾਲੀ ਨਹੀਂ ਆ। ਸ਼ਹਾਦਤਾਂ ਜਿੰਨੀਆਂ ਮਰਜ਼ੀ ਹੋ ਜਾਣ, ਹੁਣ ਇਹ ਲਿਸਟਾਂ ਜਾਰੀ ਕਰ ਰਹੇ ਆ, ਕਦੇ 19 ਦੀ ਕਰਦੀ, ਕਦੇ 35 ਦੀ ਕਰਦੀ, ਕਦੇ ਘੱਟ ਕਰਦੀ, ਕਦੇ ਵੱਧ ਕਰਦੀ। ਜ਼ਮੀਨਾਂ ਜ਼ਬਤ ਕਰ ਲੈਣਗੇ, ਕਰ ਲੈਣ ਜੋ ਕਰਦੇ ਆ। ਇਹ ਜਿਹੜਾ ਸੰਘਰਸ਼ ਨਹੀਂ ਰੁਕਣ ਵਾਲਾ। ਭਾਰਤੀ ਕਬਜ਼ੇ ਦੇ ਵਿੱਚੋਂ ਜਦੋਂ ਤੱਕ ਪੰਜਾਬ ਆਜ਼ਾਦ ਨਹੀਂ ਹੋ ਜਾਂਦਾ, ਜਿਹੜਾ ਹਰਿਆਣਾ, ਰਾਜਸਥਾਨ, ਹਿਮਾਚਲ, ਦਿੱਲੀ, ਇਹ ਸਾਰੀਆਂ ਸਟੇਟਾਂ ਜਿਹੜੀਆਂ ਆ ਇਹ ਖਾਲਿਸਤਾਨ ਦਾ ਹਿੱਸਾ ਆ, ਖਾਲਿਸਤਾਨ ਬਣ ਕੇ ਰਹਿਣਾ ਆ। ਤੇ ਉਸ ਸੰਘਰਸ਼ ਨੂੰ ਲੈ ਕੇ ਅੱਜ ਜਦੋਂ ਭਾਰਤੀ ਵਿਦੇਸ਼ ਮੰਤਰੀ ਜਿਹੜਾ ਆ ਜੈ ਸ਼ੰਕਰ ਬੋਲ ਰਿਹਾ ਆ, ਤਾਂ ਅਸੀਂ ਉਹਨੂੰ ਦੱਸ ਰਹੇ ਆ ਵੀ ਆ ਜਾ ਦੇਖ ਲਾ ਕਿੰਨੀ ਵੱਡੀ ਤਾਦਾਦ ਵਿੱਚ ਸਿੱਖ ਜੁੜ ਰਹੇ ਆ, ਬੱਸਾਂ ਆ ਰਹੀਆਂ ਆ। ਹੁਣੇ ਸਿੱਖ ਕਲਚਰ ਸੋਸਾਇਟੀ ਦੀ ਬੱਸ ਪਹੁੰਚ ਚੁੱਕੀ ਆ, ਹੋਰ ਵੀ ਕਈ ਗੁਰਦੁਆਰਿਆਂ ਤੋਂ ਬੱਸਾਂ ਆ ਰਹੀਆਂ। ਤਾਂ ਮੇਰਾ ਕਹਿਣ ਤੋਂ ਭਾਵ ਆ ਵਰਦੇ ਮੀਂਹ ਦੇ ਵਿੱਚ ਅਸੀਂ ਪਿੱਛੇ ਨਹੀਂ ਹਟਾਂਗੇ, ਅਸੀਂ ਉਦੋਂ ਤੱਕ ਲੜਾਂਗੇ ਆਖਰੀ ਸਵਾਸਾਂ ਤੱਕ ਜਦੋਂ ਤੱਕ ਖਾਲਿਸਤਾਨ ਨਹੀਂ ਪ੍ਰਾਪਤ ਹੋ ਜਾਂਦਾ। ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ।